ਅਗਲੀ ਗੱਲ ਕਰਦੇ ਚਾਹੀਏ, ਇੱਕ ਪਰਿਵਾਰ ਨੇ ਮੈਟਾ ਜਿਹੜੀ ਕੰਪਨੀ ਆ, ਫੇਸਬੁੱਕ ਵਟਸਐਪ ਦੀ ਪੇਰੈਂਟ ਕੰਪਨੀ, ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਆ, ਉਸ ਦੇ ਖਿਲਾਫ ਲਾਸੂਟ ਦਰਜ ਕੀਤਾ ਆ। ਉਹ ਪਰਿਵਾਰ ਦਾ ਇਹ ਦਾਵਾ ਆ, ਉਹ ਦੋਸ਼ੀ ਮੰਨਦੇ ਨੇ ਇੰਸਟਾਗ੍ਰਾਮ ਨੂੰ ਵੀ ਉਹਨਾਂ ਦੀ ਕੁੜੀ ਦਾ ਈਟਿੰਗ ਡਿਸਆਰਡਰ ਤੇ ਜਿਹੜਾ ਸੈਲਫ ਹਾਰਮ ਉਹ ਆਪਣੇ ਉੱਤੇ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਆਪਣੇ ਆਪ ਨੂੰ ਸੱਟ ਪੇਟ ਜਿਹੜੀ ਲਾਉਣ ਦੀ ਕੋਸ਼ਿਸ਼ ਆ, ਉਸ ਦੇ ਲਈ ਇਹ ਮੈਟਾ ਕੰਪਨੀ ਨੂੰ ਲਾਸੂਟ ਦਰਜ ਕਰ ਰਹੇ ਆ। ਸੋ ਲਾਇਰਸ ਕਹਿੰਦੇ ਆ ਵੀ ਇਹ ਇੱਕ ਅਨਪ੍ਰੈਸੀਡੈਂਟਡ ਜਿਹੜਾ ਕੇਸ ਕਾਈਂਡ ਆਫ ਆ ਉਹ ਬਣਾ ਰਹੇ ਆ, ਜਿਸ ਦੇ ਵਿੱਚ ਫੇਸਬੁੱਕ ਦੇ ਉਹਨਾਂ ਦੇ ਹੀ ਦਸਤਾਵੇਜ਼ਾਂ ਨੂੰ ਵਰਤਿਆ ਜਾਊਗਾ। ਫੇਸਬੁੱਕ ਇੰਸਟਾਗ੍ਰਾਮ ਦਾ ਇੰਟਰਨਲ ਇੱਕ ਰਿਪੋਰਟ ਆਈ ਸੀ, ਜਿਸ ਵਿੱਚ ਉਹਨਾਂ ਨੇ ਮੰਨਿਆ ਸੀ ਵੀ ਇੰਸਟਾਗ੍ਰਾਮ ਤੇ ਇਦਾਂ ਦੀਆਂ ਜਿਹੜੀਆਂ ਸਾਡੀਆਂ ਐਪਸ ਆ, ਉਹ ਖਾਸ ਕਰਕੇ ਯੰਗ ਲੋਕਾਂ ਦੇ ਉੱਤੇ, ਨੌਜਵਾਨਾਂ ਦੇ ਉੱਤੇ ਭੈੜਾ ਅਸਰ ਟੀਨੇਜਰਸ ਦੇ ਉੱਤੇ ਇਸ ਲਈ ਪਾ ਰਹੀਆਂ ਆ ਵੀ ਉਹਨਾਂ ਨੂੰ ਕੌਨਸਟੈਂਟ ਸੋਸ਼ਲ ਵੈਲੀਡੇਸ਼ਨ ਜਿਹੜੀ ਉਹ ਚਾਹੀਦੀ ਆ, ਵੀ ਲੋਕਾਂ ਦੇ ਵੱਲੋਂ ਥਾਪੜਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਮਿਲਦਾ ਰਹੇ, ਲਾਈਕ ਕਮੈਂਟ, ਇਦਾਂ ਦੀਆਂ ਚੀਜ਼ਾਂ, ਤੇ ਲੋਕਾਂ ਦੀ ਮੈਂਟਲ, ਖਾਸ ਕਰਕੇ ਟੀਨੇਜਰਸ ਦੇ ਮਾਨਸਿਕ ਸੰਤੁਲਨ ਨੂੰ ਵਿਗਾੜਨ ਵਿੱਚ ਇਹਨਾਂ ਦਾ ਇੱਕ ਯੋਗਦਾਨ ਬਣਦਾ ਜਾ ਰਿਹਾ ਹੈ। ਸੋ ਇਹ ਹੁਣ ਪਰਿਵਾਰ ਅਲੈਕਸਿਸ ਸਪੈਂਸ ਦੇ ਬਿਹਾਫ ਦੇ ਵੱਲੋਂ, ਉਹਨਾਂ ਦੇ ਵੱਲੋਂ ਇੰਸਟਾਗ੍ਰਾਮ ਦੇ ਜਿਹੜੇ ਉਸ ਦੇ ਉੱਤੇ ਉਹਨਾਂ ਦੀ ਪੇਰੈਂਟ ਕੰਪਨੀ ਮੈਟਾ ਖਿਲਾਫ ਬਣਾ ਰਹੇ ਆ। 11 ਸਾਲ ਦੀ ਸੀਗੀ ਜਦ ਇਹ ਆਪਣਾ ਇੰਸਟਾਗ੍ਰਾਮ ਅਕਾਊਂਟ ਬਣਾਉਣ 'ਚ ਕਾਮਯਾਬ ਰਹੀ ਸੀ, ਬਗੈਰ ਉਹਨਾਂ ਦੇ ਮਾਪਿਆਂ ਤੇ ਜਾਣੇ ਬਗੈਰ। ਪਲੇਟਫਾਰਮ ਦੇ ਉੱਤੇ ਮਿਨੀਮਮ ਏਜ ਰਿਕੁਆਇਰਮੈਂਟ 13 ਸਾਲ ਦੀ ਦੱਸੀ ਜਾਂਦੀ ਆ, ਪਰ ਉਸਨੇ 2 ਸਾਲ ਛੋਟੀ ਹੋਣ ਦੇ ਬਾਵਜੂਦ ਵੀ ਇਹ ਅਕਾਊਂਟ ਆ ਉਹ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਸੋ ਕਹਿੰਦੇ ਵੀ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਜਨ ਇੰਸਟਾਗ੍ਰਾਮ ਦਾ ਆ, ਉਸ ਨੇ ਇਸ ਤਰੀਕੇ ਦੇ ਨਾਲ ਕੰਮ ਕੀਤਾ ਵੀ ਇਹ ਉਦੋਂ ਦੀ ਜਿਹੜੀ 5th ਗ੍ਰੇਡਰ ਸੀਗੀ, ਉਸ ਪਾਸੇ ਵੱਲ ਨੂੰ ਵੱਧ ਰਹੀ, ਜਿਸ ਦੇ ਵਿੱਚ ਇਹਨੇ ਖਾਣਾ ਪੀਣਾ ਜਿਹੜਾ ਉਹ ਛੱਡ ਦਿੱਤਾ, ਆਪਣੇ ਆਪ ਨੂੰ ਕੱਟ ਕਰਨਾ, ਯਾਨੀ ਕਿ ਚਾਕੂ ਦੇ ਨਾਲ ਜਾਂ ਤਿੱਖੀਆਂ ਚੀਜ਼ਾਂ ਦੇ ਨਾਲ, ਤੇ ਇਸ ਐਪ ਦੀ ਉਸ ਨੂੰ ਐਡਿਕਸ਼ਨ ਜਿਹੜੀ ਉਹ ਹੋ ਗਈ। ਸੋ ਇਹ ਸੋਸ਼ਲ ਮੀਡੀਆ ਵਿਕਟਮ ਲਾਅ ਸੈਂਟਰ ਦੇ ਦੁਆਰਾ ਮਿਲ ਕੇ ਇੱਕ ਸਿਆਟਲ ਬੇਸਡ ਗਰੁੱਪ ਹੈਗਾ ਆ, ਜਿਹੜਾ ਇਹੋ ਜਿਹੇ ਪਰਿਵਾਰ ਤੇ ਟੀਨੇਜਰਸ ਜਿਨ੍ਹਾਂ ਦੇ ਨਾਲ ਆਨਲਾਈਨ ਨੁਕਸਾਨ ਪਹੁੰਚਿਆ ਹੁੰਦਾ ਆ, ਉਹਨਾਂ ਦੀ ਐਡਵੋਕੇਸੀ ਕਰਦਾ, ਉਹਨਾਂ ਦੇ ਹੱਕ ਲਈ ਗੱਲਾਂ ਕਰਦਾ। ਸੋ ਉਹਨਾਂ ਨੇ ਇਹ ਹੁਣ ਉਲਟ ਕੇਸ ਦਰਜ ਕਰਾਇਆ। ਇਸ ਮੌਕੇ ਇਹ ਕੁੜੀ 19 ਸਾਲਾਂ ਦੀ ਜਿਹੜੀ ਆ ਉਹ ਹੋ ਚੁੱਕੀ ਆ। ਉਹਨਾਂ ਦੇ ਪਰਿਵਾਰ ਮੁਤਾਬਕ ਕਹਿੰਦੇ ਵੀ ਇਹ ਕੌਨਫੀਡੈਂਟ ਸੀਗੀ, ਹੈਪੀ ਸੀਗੀ, ਖੁਸ਼ ਸੀਗੀ ਤੇ ਆਤਮ ਵਿਸ਼ਵਾਸ ਦੇ ਨਾਲ ਭਰੀ ਸੀਗੀ। ਪਰ ਜਿਉਂ ਤੋਂ ਇਹਨੇ ਇੰਸਟਾਗ੍ਰਾਮ ਵਰਤਣਾ ਸ਼ੁਰੂ ਕੀਤਾ, ਇਸ ਦੀ ਇਹ ਹਸਪੀਟਲਾਈਜ਼ਡ ਹੋਈ ਡਿਪਰੈਸ਼ਨ ਦੇ ਲਈ, ਐਨਜ਼ਾਈਟੀ ਦੇ ਲਈ, ਐਨੋਰੈਕਸੀਆ ਦੇ ਲਈ, ਤੇ ਕਹਿੰਦੇ ਵੀ ਹੁਣ ਨਾਰਮਲ ਹੋਣ ਦੇ ਲਈ ਹਰ ਦਿਨ ਦੀ ਇਸ ਦੀ ਲੜਾਈ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿਹੜਾ ਹਾਰਮਫੁਲ ਕੰਟੈਂਟ ਤੇ ਫੀਚਰ ਇੰਸਟਾਗ੍ਰਾਮ ਦੇ ਲਗਾਤਾਰ ਪ੍ਰਮੋਟ ਹੋ ਕੇ ਇਸ ਦੇ ਸਾਹਮਣੇ ਆਉਂਦੇ ਰਹੇ ਆ, ਇਸ ਦੇ ਨਾਲ ਇਸ ਦੀ ਐਡਿਕਸ਼ਨ ਇਸ ਦੇ ਵਿੱਚ ਵਧੀ ਆ, ਤੇ ਹੁਣ ਇਹ ਇੱਕ ਹਿਸਾਬ ਦੇ ਨਾਲ ਪ੍ਰੋਬਲਮ ਆਈ ਆ। ਸੋ ਫੇਸਬੁੱਕ ਦੇ ਪੇਪਰਸ ਨੇ ਖੁਦ ਇਹ ਐਕਸਪੋਜ਼ ਕੀਤਾ ਸੀਗਾ ਵੀ ਇਸ ਦੇ ਪਿੱਛੇ ਅਸਲ ਦੇ ਵਿੱਚ ਲੋਕਾਂ ਦਾ ਨੁਕਸਾਨ ਜਿਹੜਾ ਆ ਉਹ ਹੋ ਰਿਹਾ ਆ। ਸੋ ਉਹਨਾਂ ਹੀ ਦਸਤਾਵੇਜ਼ਾਂ ਨੂੰ ਵਰਤਦੇ ਹੋਏ ਉਸ ਆਧਾਰ ਦੇ ਉੱਤੇ ਹੁਣ ਮੈਟਾ ਦੇ ਖਿਲਾਫ ਇਸ ਪਰਿਵਾਰ ਦੇ ਦੁਆਰਾ ਲਾਸੂਟ ਫਾਈਲ ਕੀਤਾ ਜਾ ਰਿਹਾ ਆ। ਇਹ ਹਰਜੋਤ ਸਿੰਘ ਜੀ ਇਸ ਟਾਈਮ ਘਰ ਘਰ ਦੀ ਕਹਾਣੀ ਜਿਹੜੀ ਇਹ ਬਣਦੀ ਜਾ ਰਹੀ ਆ, ਜਿੱਥੇ ਕਿ ਟੀਨੇਜਰਸ ਕੀ, ਨੌਜਵਾਨ ਕੀ, ਹੁਣ ਤਾਂ ਵੱਡੇ ਲੋਕ ਵੀ ਇਸ ਦੇ ਇੰਨੇ ਕੁ ਆਦੀ ਜਿਹੜੇ ਉਹ ਹੁੰਦੇ ਜਾ ਰਹੇ ਆ, ਚਾਹੇ ਫੇਸਬੁੱਕ ਆ, ਇੰਸਟਾਗ੍ਰਾਮ ਆ, ਟਿਕਟੌਕ ਆ, ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਆ, ਵੀ ਇਹਨੇ ਸਮਾਜਿਕ ਤਾਣੇ ਬਾਣੇ ਨੂੰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਪਹੁੰਚਾ ਦਿੱਤਾ ਹੈਗਾ ਆ। ਸੋ ਇਹ ਲਾਸੂਟ ਆਪਣੇ ਟਾਈਪ ਦਾ ਇਹ ਪਹਿਲਾ ਜਿਹੜਾ ਹੁਣ ਦੇਖਿਆ ਜਾ ਰਿਹਾ। ਕੀ ਨਤੀਜਾ ਆਊਗਾ ਇਹ ਤਾਂ ਚਲੋ ਹੁਣ ਜੇ ਟਰਾਇਲ ਦੇ ਵਿੱਚ ਜਾਂਦਾ ਆ ਜਾਂ ਅੱਗੇ ਵੱਧਦੀ ਆ ਗੱਲ, ਪਰ ਇਹ ਚਿੰਤਾਜਨਕ ਸਥਿਤੀ ਵੱਲ ਨੂੰ ਆਪਾਂ ਜਿਹੜੇ ਇੱਕ ਵੱਧ ਰਹੇ ਹੈਗੇ ਆ।